ਅਸਲਾਮ ਵਾਲੇਕੁਮ, ਸਤਿ ਸ਼੍ਰੀ ਅਕਾਲ ਔਰ ਨਮਸਕਾਰ ਦੋਸਤੋ। ਅੱਜ ਆਪਾਂ ਜਾ ਰਹੇ ਹਾਂ ਰੈਗਿਸਤਾਨ, ਜਿਸ ਨੂੰ ਚੌਲਿਸਤਾਨ ਵੀ ਬੋਲਿਆ ਜਾਂਦਾ ਹੈ। ਇੱਥੋਂ ਦੀ ਜ਼ਿੰਦਗੀ ਕਿਸ ਤਰ੍ਹਾਂ ਦੀ ਹੈ ਇਹ ਵੀ ਅਸੀਂ ਵੇਖਾਂਗੇ, ਔਰ ਨਾਲ ਇਹਦੇ ਵੇਖਾਂਗੇ ਕਿ ਇੱਥੋਂ ਦੇ ਰਹਿਣ ਵਾਲਿਆਂ ਦਾ ਸੋਰਸ ਆਫ ਇਨਕਮ ਕੀ ਹੈ। ਔਰ ਦੱਸਦੇ ਜਾਈਏ ਕਿ ਇਹਨਾਂ ਦਾ ਸੋਰਸ ਆਫ ਇਨਕਮ ਜਾਨਵਰ ਪਾਲਣਾ ਹੈ। ਜਾਨਵਰਾਂ ਦੇ ਵਿੱਚ ਖਾਸ ਕਰ ਊਠ ਔਰ ਊਠਣੀਆਂ ਪਾਲਣਾ ਹੈ। ਊਠਣੀਆਂ ਤੋਂ ਇਹ ਕਿਸ ਤਰੀਕੇ ਨਾਲ ਦੁੱਧ ਲੈਂਦੇ ਹਨ, ਇਹ ਵੀ ਅਸੀਂ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਦਿਖਾਵਾਂਗੇ। ਔਰ ਨਾਲ ਤੁਹਾਨੂੰ ਇਹ ਵੀ ਦਿਖਾਵਾਂਗੇ ਕਿ ਜਦੋਂ ਇਹ ਜਾਨਵਰ ਬਿਮਾਰ ਹੋ ਜਾਂਦੇ ਨੇ ਤੇ ਉਹਨਾਂ ਦਾ ਇਲਾਜ ਕਿਸ ਤਰੀਕੇ ਦੇ ਨਾਲ ਕਰਦੇ ਹਨ। ਕਿਆ ਇਹਦੇ ਵਾਸਤੇ ਕੋਈ ਡਾਕਟਰਸ ਬੁਲਾਉਂਦੇ ਹਨ ਜਾਂ ਆਪਣੇ ਤੌਰ ਤੇ ਇਲਾਜ ਕਰਦੇ ਹਨ। ਔਰ ਫਿਰ ਨਾਲ ਅਸੀਂ ਤੁਹਾਨੂੰ ਇਹ ਵੀ ਵਿਖਾਵਾਂਗੇ ਕਿ ਜਿਸ ਤਰੀਕੇ ਦੇ ਨਾਲ ਮੱਝਾਂ ਔਰ ਗਾਵਾਂ ਨੂੰ ਰਾਤ ਦੇ ਟਾਈਮ ਜਾਂ ਦਿਨ ਦੇ ਟਾਈਮ ਕਿੱਲਿਆਂ ਦੇ ਨਾਲ ਬੰਨ੍ਹ ਦਿੱਤਾ ਜਾਂਦਾ ਹੈ, ਕਿਆ ਇਹਨਾਂ ਨੂੰ ਵੀ ਉਸੇ ਤਰੀਕੇ ਦੇ ਨਾਲ ਬੰਨ੍ਹਿਆ ਜਾਂਦਾ ਹੈ ਜਾਂ ਇਹਨਾਂ ਦਾ ਕੁਝ ਤਰੀਕਾ ਹੋਰ ਹੈ। ਯਕੀਨਨ ਇਹ ਜਾਣ ਕੇ ਤੁਹਾਨੂੰ ਹੈਰਾਨੀ ਹੋਏਗੀ ਕਿ ਊਠਾਂ ਔਰ ਡਾਚੀਆਂ ਦਾ ਇਹਨਾਂ ਦੇ ਪਾਲਣ ਦਾ ਤਰੀਕਾ ਉਹ ਬਿਲਕੁਲ ਮੱਝਾਂ ਔਰ ਗਾਵਾਂ ਤੋਂ ਮੁਖਤਲਿਫ ਹੈ, ਔਰ ਇਹਨਾਂ ਦੇ ਚੋਵਣ ਦਾ ਤਰੀਕਾ ਉਹ ਵੀ ਮੁਖਤਲਿਫ ਹੈ। ਇਹ ਸਾਰੇ ਰੰਗ ਅੱਜ ਤੁਹਾਨੂੰ ਅਸੀਂ ਦਿਖਾਉਂਦੇ ਹਾਂ ਇਸ ਵੀਡੀਓ ਦੇ ਵਿੱਚ। ਸਾਡੇ ਨਾਲ ਜੁੜੇ ਰਹਿਣਾ। तो दोस्तों यह दूध चोया है ना तकरीबन कुछ 2-2.5 से 3 से होएगा ਜੀ ਚਵਾਈ ਤੋਂ ਬਾਅਦ ਤੁਹਾਨੂੰ ਅਸੀਂ ਵਿਖਾਉਂਦੇ ਹਾਂ ਕਿ ਜਦੋਂ ਕੋਈ ਵੀ ਊਠ ਜਾਂ ਊਠਣੀ ਬਿਮਾਰ ਹੋ ਜਾਂਦਾ ਹੈ ਤੇ ਉਹਦਾ ਇਲਾਜ ਕਿਸ ਤਰੀਕੇ ਦੇ ਨਾਲ ਕਰਦੇ ਨੇ। ਅਸੀਂ ਇਹ ਦੱਸਦੇ ਜਾਈਏ ਕਿ ਜਦੋਂ ਇਹਨਾਂ ਦੇ ਜਾਨਵਰ ਬਿਮਾਰ ਹੋ ਜਾਂਦੇ ਨੇ ਤੇ ਉਹਨਾਂ ਦੀ ਮੈਡੀਕੇਸ਼ਨ ਇਹ ਕਿਸ ਤਰੀਕੇ ਦੇ ਨਾਲ ਕਰਦੇ ਨੇ। ਇਹ ਕੋਈ ਡਾਕਟਰ ਨਹੀਂ ਬੁਲਾਉਂਦੇ, ਕੋਈ ਇਹਦੇ ਵਿੱਚ ਕੋਈ ਹੋਰ ਸਿਆਣਾ ਨਹੀਂ ਹੁੰਦਾ। ਇਹਨਾਂ ਦਾ ਆਪਣਾ ਤਜਰਬਾ ਇਤਨਾ ਹੁੰਦਾ ਹੈ ਕਿ ਉਹਦੀ ਇਹ ਮੈਡੀਕੇਸ਼ਨ ਕਰਦੇ ਨੇ। ਮਿਸਾਲ ਦੇ ਤੌਰ ਤੇ ਇਸ ਵੀਡੀਓ ਤੁਸੀਂ ਦੇਖੋਗੇ ਕਿ ਜਦੋਂ ਇਹਨਾਂ ਦੀ ਊਠਣੀ ਬਿਮਾਰ ਹੁੰਦੀ ਹੈ ਤੇ ਉਸ ਬਿਮਾਰ ਊਠਣੀ ਵਾਸਤੇ ਇਹਨਾਂ ਨੇ ਕੀ ਕੀਤਾ। ਉਹਦੇ ਵਿੱਚ ਕੁਝ ਦੁੱਧ ਮਿਲਾਇਆ ਜੋ ਸਾਨੂੰ ਦੇਖਣ ਨੂੰ ਮਿਲਿਆ, ਔਰ ਉਸ ਤੋਂ ਇਲਾਵਾ ਉਹਦੇ ਵਿੱਚ ਉਹਨਾਂ ਨੇ ਚਾਹ ਪੱਤੀ ਮਿਲਾਈ ਔਰ ਉਹਦੀ ਉਹਨਾਂ ਨੇ ਕੋਈ ਉਸ ਨੂੰ ਭਰ ਕੇ ਤੇ ਉਹ ਪਿਲਾਇਆ। ਯਕੀਨਨ ਇਹ ਜੋ ਇਸ ਦੀ ਮੈਡੀਕੇਸ਼ਨ ਕਰ ਰਹੇ ਨੇ ਇਹਦੇ ਵਿੱਚ ਇਹ ਤੰਦਰੁਸਤੀ ਛੁਪੀ ਹੋਈ ਹੈ, ਔਰ ਇਹਨਾਂ ਨੇ ਖੁਦ ਹੀ ਰਾਜ਼ ਇਹ ਪਾਇਆ ਹੈ। ਇਹ ਕਿਸੇ ਨਾ ਕੋਈ ਸਾਇੰਟਿਸਟ ਨੇ ਦੱਸਿਆ, ਨਾ ਕੋਈ ਮੈਡੀਕਲ ਦੇ ਵਿੱਚ ਕੰਮ ਕਰਨ ਵਾਲੇ ਨੇ ਦੱਸਿਆ। ਇਹਨਾਂ ਦੀ ਜ਼ਿੰਦਗੀ ਦੇ ਅੰਦਰ ਤੁਹਾਨੂੰ ਜਿੱਥੇ ਸਾਰੀ ਹਰ ਤਰ੍ਹਾਂ ਦੀ ਸਿੰਪਲਿਸਿਟੀ ਔਰ ਸਾਦਗੀ ਨਜ਼ਰ ਆਉਂਦੀ ਹੈ, ਉੱਥੇ ਮੈਡੀਕੇਸ਼ਨ ਦੇ ਵਿੱਚ ਵੀ ਸਾਦਗੀ ਨਜ਼ਰ ਆਉਂਦੀ ਹੈ। ਸੋ ਆਓ ਤੁਹਾਨੂੰ ਦਿਖਾਉਂਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਇਹ ਆਪਣੇ ਜਾਨਵਰਾਂ ਦਾ ਖਿਆਲ ਕਰਦੇ ਆ। ਜੀ ਹੁਣ ਤੁਸੀਂ ਜੋ ਦੇਖ ਰਹੇ ਹੋ ਇਹਦੇ ਵਿੱਚ ਇਹ ਹੈ ਕਿ ਜਿਸ ਤਰ੍ਹਾਂ ਮੱਝਾਂ ਗਾਵਾਂ ਨੂੰ ਕਿੱਲਿਆਂ ਦੇ ਨਾਲ ਬੰਨ੍ਹ ਦਿੱਤਾ ਜਾਂਦਾ ਹੈ, ਇਹਨਾਂ ਨੂੰ ਬੰਨ੍ਹਿਆ ਨਹੀਂ ਜਾਂਦਾ, ਇਹਨਾਂ ਨੂੰ ਖੁੱਲ੍ਹਾ ਛੱਡ ਦਿੱਤਾ ਜਾਂਦਾ ਹੈ। ਔਰ ਉਹਨਾਂ ਦੀ ਸਿਰਫ ਇੱਕ ਲੱਤ ਜਿਹੜੀ ਹੈ ਉਹ ਪਿੱਛੇ ਹਟਾ ਕੇ ਰੱਸੇ ਦੇ ਨਾਲ ਉਹ ਬੰਨ੍ਹ ਦਿੱਤੀ ਜਾਂਦੀ ਹੈ। ਔਰ ਇਹ ਜਾਨਵਰ ਪੂਰੀ ਰਾਤ ਕਿਤੇ ਅੱਗੇ ਨਹੀਂ ਨਿਕਲਦਾ, ਇਹ ਇਹਨਾਂ ਦੇ ਨੇੜੇ ਹੀ ਰਹਿੰਦਾ ਹੈ। ਜਿੱਥੇ ਚਾਹੁੰਦੇ ਹਨ ਇਹ ਜਾਨਵਰ ਉੱਥੇ ਹੀ ਫਿਰਦੇ ਰਹਿੰਦੇ। हाय हाय इनके ऊपर